ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਜ਼ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ 'ਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਚਾਨਣਾ ਪਾਈਦਾ ਹੈ, ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਰੁਖ ਕਰਦੇ ਹਾਂ ਸਭ ਤੋਂ ਪਹਿਲਾਂ ਗਵਾਂਢੀ ਦੇਸ਼ ਦੇ ਨਾਲ ਸੰਬੰਧਿਤ ਖਬਰ ਤੋਂ। ਬੰਗਲਾਦੇਸ਼ ਦੇ ਵਿੱਚ ਤਖਤਾ ਪਲਟ ਹੋਏ ਨੂੰ ਕਰੀਬ 1.5 ਸਾਲ ਹੋ ਗਿਆ ਤੇ ਹੁਣ ਕਹਿੰਦੇ ਨੇ ਵੀ 12 ਫਰਵਰੀ ਨੂੰ ਉੱਥੇ ਵੋਟਾਂ ਦਾ ਐਲਾਨ ਵੀ ਹੋ ਚੁੱਕਿਆ ਹੈ। ਇਹ ਹਸੀਨਾ ਦੀ ਪਾਰਟੀ ਚੁਣਾਵ ਲੜ ਸਕੂਗੀ, ਇਹ ਚੋਣਾਂ ਲੜ ਸਕੂਗੀ ਜਾਂ ਕੋਈ ਗੱਲਬਾਤ ਹੋਰ ਬਣੂਗੀ? ਬਾਕੀ ਸਮੀਕਰਨ ਉੱਥੇ ਦੇ ਕਹਿੰਦੇ ਕੀ ਨੇ ਜੀ? ਦੇਖੋ 12 ਫਰਵਰੀ ਨੂੰ ਚੋਣਾਂ ਦਾ ਐਲਾਨ ਕੀਤਾ ਗਿਆ ਬੰਗਲਾਦੇਸ਼ 'ਚ। ਤੁਸੀਂ ਯਾਦ ਕਰੋ ਪਿਛਲੇ ਵਾਰ ਅਗਸਤ ਦਾ ਮਹੀਨਾ ਸੀਗਾ, ਸਾਲ 2024 ਸੀ, ਉਦੋਂ ਇਹ ਤਖਤਾ ਪਲਟ ਹੋਇਆ ਸੀਗਾ। ਉਦੋਂ ਸ਼ੇਖ ਹਸੀਨਾ ਮੁਲਕ ਨੂੰ ਛੱਡ ਕੇ ਇੱਧਰ ਭਾਰਤ ਵਿੱਚ ਆ ਗਈ ਸੀਗੀ ਤੇ ਤਕਰੀਬਨ ਜੇ ਤੁਸੀਂ ਟਾਈਮ ਪੀਰੀਅਡ ਲਾਓਗੇ ਤਾਂ 1.5 ਸਾਲ ਦੇ ਬਾਅਦ ਇਹ ਚੋਣ ਹੋਣ ਜਾ ਰਹੇ ਨੇ। ਹਜੇ ਉੱਥੇ ਇੰਟਰਿਮ ਗਵਰਨਮੈਂਟ ਚੱਲ ਰਹੀ ਹੈ ਜਿਹਦੇ ਚੀਫ ਨੇ ਮੁਹੰਮਦ ਯੂਨਿਸ ਤੇ ਉਹ ਨੋਬਲ ਪੁਰਸਕਾਰ ਵਿਜੇਤਾ ਨੇ। ਬਾਕੀ ਜੀ ਉੱਥੇ ਜਿਹੜੀ ਸਿੱਖ ਉੱਥੋਂ ਦੀ ਜਿਹੜੀ ਸਭ ਤੋਂ ਵੱਡੀ ਪਾਰਟੀ ਹੁੰਦੀ ਸੀ ਨੈਸ਼ਨਲ ਅਵਾਮੀ ਲੀਗ, ਜਿਹੜੀ ਆਪਾਂ ਨੂੰ ਪਤਾ ਕਿ ਇਹਨਾਂ ਸ਼ੇਖ ਹਸੀਨਾ ਹੋਣਾ ਦੀ ਪਾਰਟੀ ਸੀ, ਉਹ ਤੇ ਚੋਣ ਆਯੋਗ ਨੇ ਮਈ 2025 ਚ ਇਸ ਸਾਲ ਮਈ ਚ ਰੋਕ ਲਾ ਦਿੱਤੀ ਸੀਗੀ, ਯਾਨੀ ਕਿ ਉਹ ਚੋਣ ਨਹੀਂ ਲੜ ਸਕਣਗੇ। ਉੱਥੇ 2-3 ਪਾਰਟੀਆਂ ਨਵੀਆਂ ਹੋਣ ਚ ਆਈਆਂ ਨੇ। ਇੱਕ ਤਾਂ ਜਿਹੜੇ ਸਟੂਡੈਂਟ ਉੱਥੇ ਅੰਦੋਲਨ ਲੜ ਰਹੇ ਸੀ ਉਹੀ ਉਹਨਾਂ ਨੇ ਪਾਰਟੀ ਬਣਾਈ ਹੈ, ਐਨਸੀਪੀ ਜੀ ਕਰਕੇ ਉਹਨਾਂ ਦੀ ਇੱਕ ਪਾਰਟੀ ਹੈ। ਤੇ ਇੱਕ ਪਾਰਟੀ ਜਮਾਤ ਦੇ ਧੜੇ ਦੀ ਹੈਗੀ ਆ, ਸ਼ਾਇਦ ਅਮਰ ਬੰਗਲਾਦੇਸ਼ ਕਰਕੇ ਉਹਨਾਂ ਦੀ ਏਬੀ ਕਰਕੇ ਪਾਰਟੀ ਹੈ ਅਮਰ ਬੰਗਲਾਦੇਸ਼, ਉਹਨਾਂ ਦਾ ਹਾਲਾਂਕਿ ਗਠਜੋੜ ਵੀ ਹੋ ਸਕਦਾ ਗਾ। ਬਾਕੀ ਇੱਕ ਦੋ ਹੋਰ ਧੜੇ ਨੇ ਜਿਹੜੇ ਕਿ ਪੁਰਾਣੀ ਪਾਰਟੀਆਂ ਨੇ, ਉਹ ਦੇਖਦੇ ਆ ਉਹਨਾਂ ਚ ਕੀ ਬਣਦਾ। ਨੈਸ਼ਨਲ ਸਿਟੀਜ਼ਨ ਪਾਰਟੀ ਹੈਗੀ ਆ, ਏਦਾਂ ਕਰਕੇ ਕੁਝ ਹੋਰ ਵੀ ਆਪਾਂ ਕਹਿ ਲਈਏ ਕਿ ਪਾਰਟੀਆਂ ਹੈਗੀਆਂ। ਇਹਦੇ ਚ ਜਿਹੜੇ ਬਹੁਤ ਨੌਜਵਾਨ ਜਿਹੜੇ ਆਪਾਂ ਕਹੀਏ ਕਿ ਬੱਚੇ, ਉਹ ਐਨਸੀਪੀ ਅਤੇ ਏਬੀ ਚ ਦੇਖਣ ਨੂੰ ਆਪਾਂ ਨੂੰ ਮਿਲਦੇ ਨੇ। ਨਾਹਿਦ ਹਸਨ ਨਾਂ ਦਾ ਇੱਕ ਮੁੰਡਾ ਹੈਗਾ, ਖਾਸਾ ਮਤਲਬ ਪਾਪੂਲਰ ਹੈਗਾ। ਉਹ ਜਿਹੜੀ ਇੰਟਰਮ ਗਵਰਨਮੈਂਟ ਸੀ ਉਹਦੇ ਚ ਮੰਤਰੀ ਵੀ ਸੀਗਾ। ਮੰਨਿਆ ਜਾ ਰਿਹਾ ਹੈਗਾ ਕਿ ਜਿਹੜੀ ਐਨਸੀਪੀ ਹੈ ਨੈਸ਼ਨਲ ਸਿਟੀਜ਼ਨ ਪਾਰਟੀ, ਉਹ ਕਮਾਲ ਕਰ ਸਕਦੀ ਹੈ ਚੋਣਾਂ 'ਚ। ਦੇਖਦੇ ਹਾਂ ਸਾਊਥ ਏਸ਼ੀਆ 'ਚ ਇੱਕ ਵੱਡਾ ਘਟਨਾਕ੍ਰਮ ਹੋਣ ਜਾ ਰਿਹਾ ਹੈਗਾ। ਪਹਿਲਾਂ ਤਖਤਾ ਪਲਟ ਹੋਇਆ ਸੀ ਬੰਗਲਾਦੇਸ਼ 'ਚ, ਹੁਣ ਉੱਥੇ ਦੇਖਦੇ ਹਾਂ ਕਿ ਕਿਸ ਕਿਸਮ ਦੀ ਸਰਕਾਰ ਉੱਥੇ ਬਣਦੀ ਹੈ। ਅੱਜ ਦੇ ਟਾਈਮ ਜਿਹੜੀ ਸਰਕਾਰ ਉੱਥੇ ਹੈਗੀ ਆ, ਉੱਥੋਂ ਦੇ ਲੋਕ ਹੈਗੇ ਆ, ਉਹ ਜ਼ਿਆਦਾ ਪ੍ਰੋ ਚਾਈਨਾ ਚੱਲਦੇ ਨੇ, ਪਰ ਮਤਲਬ ਉਹਨਾਂ ਦਾ ਅਮਰੀਕਨ ਮਾਈਂਡ ਸੈਟ ਵੀ ਆਪਾਂ ਨੂੰ ਦੇਖਣ ਨੂੰ ਮਿਲਿਆ ਬਹੁਤ ਸਾਰੀਆਂ ਥਾਵਾਂ ਤੇ। ਤਾਂ ਮਤਲਬ ਆਉਣ ਜੀ ਵਾਲੇ ਦਿਨਾਂ 'ਚ ਪਤਾ ਲੱਗੂਗਾ। ਲੇਕਿਨ ਐਂਟੀ ਇੰਡੀਆ ਉਹਨਾਂ ਦਾ ਸਟਾਂਸ ਵੀ ਇੱਕ ਹੈਗਾ। ਸ਼ੇਖ ਹਸੀਨਾ ਭਾਰਤ 'ਚ ਬੈਠੀ ਹੈਗੀ ਆ, ਇਹਨੂੰ ਲੈ ਕੇ ਉੱਥੇ ਖਾਸਾ ਰੋਸ ਵੀ ਹੈਗਾ, ਵਿਰੋਧ ਵੀ ਹੈਗਾ। ਜੀ ਤਾਂ ਮਤਲਬ ਇਸੇ ਜੀ ਕਰਕੇ ਉਹ ਐਂਟੀ ਇੰਡੀਆ ਸਟੈਂਸ ਦੇਖਣ ਨੂੰ ਵੀ ਮਿਲਦੇ ਨੇ ਕਈ ਥਾਵਾਂ ਤੇ। ਇਹ ਚੋਣਾਂ ਤਾਂ ਚਲੋ ਹੋ ਜਾਣੀਆਂ ਨੇ, ਪਰ ਮਾੜਾ ਜਿਹਾ ਦੱਸੋ ਵੀ ਕੀ ਉੱਥੇ ਪੂਰਨ ਤੌਰ ਤੇ ਜਿਹੜੇ ਚੀਜ਼ ਲਈ ਕੂਪ ਕੀਤਾ ਗਿਆ, ਉੱਥੇ ਤਖਤਾ ਪਲਟ ਕੀਤਾ ਗਿਆ, ਉਹ ਡੈਮੋਕ੍ਰੇਸੀ ਪੂਰੇ ਤਰੀਕੇ ਨਾਲ ਆਊਗੀ, ਭ੍ਰਿਸ਼ਟਾਚਾਰ ਤੋਂ ਮੁਕਤ ਹੋਊਗਾ ਉਹ ਦੇਸ਼ ਹੁਣ? ਦੇਖੋ ਓਦਾਂ ਤਾਂ ਇਹ ਜਿਹੜੇ ਤਖਤਾ ਪਲਟ ਹੁੰਦੇ ਨੇ ਇਸ ਕਿਸਮ ਦੇ ਜਿਨ੍ਹਾਂ 'ਚ ਬਹੁਤ ਆਪਾਂ ਕਹਿ ਲਈਏ ਕਿ ਬਹੁਤ ਆਈਡੀਓਲੋਜੀਕਲ ਫੋਰਸ ਕੰਮ ਨਾ ਕਰ ਰਹੀ ਹੋਵੇ, ਉਹਨਾਂ ਦਾ ਫਿਰ ਜੀ ਉਹ ਤਾਂ ਮਤਲਬ ਜਿਸ ਕਿਸਮ ਦਾ ਉਹਨਾਂ ਦਾ ਰਹਿੰਦਾ ਗਾ, ਉਹ ਫਿਰ ਇਸ ਕਿਸਮ ਦਾ ਰਹਿੰਦਾ ਗਾ ਕਿ ਠੀਕ ਹੈ ਕਿ ਐਡਮਿਨਿਸਟ੍ਰੇਟਿਵ ਲੈਵਲ ਤੇ ਕੁਝ ਚੇਂਜਿਸ ਤੁਹਾਨੂੰ ਰਿਫਾਰਮਸ ਦੇਖਣ ਨੂੰ ਮਿਲ ਜਾਂਦੇ ਨੇ, ਪਰ ਓਵਰਆਲ ਇਕੋਨਮੀ ਤੇ ਜਾਂ ਫਿਰ ਹੋਰ ਮੁਲਕ ਦੇ ਸਟਰਕਚਰ ਤੇ ਕੋਈ ਹੋਰ ਜ਼ਿਆਦਾ ਖਾਸ ਅਸਰ ਦੇਖਣ ਨੂੰ ਨਹੀਂ ਮਿਲਦੇ। ਇਹ ਮੰਨਿਆ ਜਾ ਰਿਹਾ ਹੈਗਾ ਕਿ ਭ੍ਰਿਸ਼ਟਾਚਾਰ ਤੇ ਮਾੜੀ ਮੋਟੀ ਰੋਕ ਲੱਗੂਗੀ। ਛੋਟਾ ਜਿਹੜਾ ਭ੍ਰਿਸ਼ਟਾਚਾਰ ਹੁੰਦਾ ਹੈਗਾ ਪ੍ਰਸ਼ਾਸਨਿਕ ਢਾਂਚੇ 'ਚ ਮਾੜਾ ਜੀ ਮੋਟਾ ਟਰਾਂਸਪੇਰੈਂਸੀ ਆ ਸਕਦੀ ਹੈਗੀ। ਬਾਕੀ ਕੋਈ ਵੱਡਾ ਬਦਲਾਅ ਉਸ ਹਿਸਾਬ ਨਾਲ ਮੈਨੂੰ ਲੱਗਦਾ ਨਹੀਂ ਕਿ ਦੇਖਣ ਨੂੰ ਮਿਲੂਗਾ। ਹਾਂ, ਜੀਓਪੋਲਿਟਿਕਲੀ ਬੜਾ ਵੱਡਾ ਬਦਲਾਅ ਸਾਊਥ ਏਸ਼ੀਆ ਦੇ ਲਿਹਾਜ਼ 'ਚ। ਜੀ ਜੀ ਜੀ। ਸੋ ਆਪਾਂ ਇਸ ਤੋਂ ਅੱਗੇ ਚੱਲਦੇ ਹਾਂ, ਹੁਣ ਆਪਣੇ ਭਾਰਤ ਵੱਲ ਨੂੰ ਆਉਂਦੇ ਆ ਤੇ ਗੱਲ ਵੈਸਟ ਬੰਗਾਲ ਦੀ ਕਰਦੇ ਹਾਂ। ਮਮਤਾ ਬੈਨਰਜੀ ਹੁਣੀ ਬੋਲਦੇ ਨੇ ਕਿ ਅਮਿਤ ਸ਼ਾਹ ਖਤਰਨਾਕ ਹੈ, ਉਸਦੀ ਕੰਪੈਰੀਜ਼ਨ ਵੀ ਕਰਦੇ ਨੇ ਦੁਸ਼ਾਸਨ ਦੇ ਨਾਲ, ਤੇ ਕਹਿੰਦੇ ਨੇ ਬੀਬੀਆਂ ਨੂੰ ਖਾਸ ਤੌਰ ਤੇ ਕਹਿ ਰਹੇ ਨੇ ਵੀ ਜੇ SIR 'ਚ ਤੁਹਾਡਾ ਨਾਮ ਕੱਟਿਆ ਜਾਂਦਾ ਹੈ ਕਿ ਖਾਣ ਪੀਣ ਵਾਲੇ ਜਿਹੜੇ ਭਾਂਡੇ ਨੇ, ਖਾਣਾ ਬਣਾਉਣ ਵਾਲੇ ਭਾਂਡੇ ਨੇ ਤੁਹਾਡੇ ਕੋਲ ਉਹੀ ਨੇ, ਉਹਦੇ ਨਾਲ ਲੜੋ। ਇਹ ਚਲੋ ਤਰੀਕਾ ਹੈ ਆਪਣਾ ਆਪਣਾ ਲੋਕਾਂ ਨੂੰ ਤਿਆਰ ਕਰਨ ਦੇ ਲਈ ਕਿ SIR ਜਿਹੜੀ ਹੈ ਉਹ ਗਲਤ ਹੈ ਜਾਂ ਸਹੀ ਹੈ, ਆਪਾਂ ਉਹਦੇ ਖਿਲਾਫ ਖੜਨਾ ਹੈ। ਪਰ ਕੀ ਕਹਿੰਦੇ ਹੋ ਜੀ, ਕੀ ਲੱਗਦਾ ਹੈ SIR ਕਿਹੋ ਜਿਹਾ ਹਲਚਲ ਮਚਾਊਗੀ ਵੈਸਟ ਬੰਗਾਲ ਦੇ ਵਿੱਚ ਤੇ ਕਿਹੋ ਜਿਹੀ ਮਚਾ ਰਹੀ ਹੈ?
ਦੇਖੋ ਆਲਰੇਡੀ ਐਸਆਈਆਰ ਜਿਹੜੀ ਉੱਥੇ ਚੱਲ ਰਹੀ ਹੈ, ਵੋਟਰ ਲਿਸਟਾਂ ਚੈੱਕ ਹੋ ਰਹੀਆਂ ਨੇ, ਉੱਥੇ ਖਲਬਲੀ ਤਾਂ ਮੱਚੀ ਹੋਈ ਹੈ, ਪਰ ਉੱਥੇ ਮਮਤਾ ਬੈਨਰਜੀ ਹੋਰੀ ਕੋਈ ਸਾਥ ਨਹੀਂ ਦੇ ਰਹੇ, ਉਹਨਾਂ ਦੀ ਮਸ਼ੀਨਰੀ ਵੀ ਸਾਥ ਨਹੀਂ ਦੇ ਰਹੀ, ਤੇ ਲਗਾਤਾਰ ਉਹਦੇ ਉਲਟ ਵੀ ਉਹ ਵੋਕਲ ਨੇ। ਲਗਾਤਾਰ ਆਪਾਂ ਨੂੰ ਪਤਾ ਕਿ ਬੰਗਲਾਦੇਸ਼ੀ ਘੁਸਪੈਠ ਹੀ ਹੈ, ਇਸ ਕਿਸਮ ਦਾ ਜਿਹੜਾ ਨੈਰੇਟਿਵ ਹੈ ਬੀਜੇਪੀ ਉੱਥੇ ਚਲਾ ਰਹੀ ਹੈ। ਈਵਨ ਮਮਤਾ ਬੈਨਰਜੀ ਨੇ ਇੱਕ ਸਟੇਜ ਤੋਂ ਬੋਲਦਿਆਂ ਹੋਇਆ ਕਿਹਾ ਕਿ ਮੈਂ ਵੀ ਆਪਣਾ ਹਜੇ ਤੱਕ ਜਿਹੜਾ ਐਨੂਮਰੇਸ਼ਨ ਫਾਰਮ ਹੁੰਦਾਗਾ ਕਿ ਮੈਂ ਇੱਥੋਂ ਦੀ ਵਸਨੀਕ ਹਾਂ, ਉਹ ਨਹੀਂ ਭਰਿਆਗਾ, ਮੈਨੂੰ ਆਪਣੀ ਨਾਗਰਿਕਤਾ ਦੀ ਪੁਸ਼ਟੀ ਕਿਸੇ ਦੰਗਾਈ ਪਾਰਟੀ ਤੋਂ ਕਰਾਉਣ ਦੀ ਲੋੜ ਨਹੀਂ ਹੈਗੀ ਆ। ਤੇ ਇਹ ਗੱਲ ਕਹਿ ਕੇ ਉਹਨਾਂ ਨੇ ਕਿਹਾ ਕਿ ਮੈਂ ਵੀ ਆਪਣਾ ਫਾਰਮ ਫੁਰਮ ਭਰਿਆ ਨਹੀਂ ਹੈ। ਦੂਜਾ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਔਰਤਾਂ ਦੇ ਨਾਂ ਕੱਟੇ ਜਾ ਰਹੇ ਨੇ, ਤੇ ਔਰਤਾਂ ਨੂੰ ਕਿਹਾ ਕਿ ਤੁਸੀਂ ਆਪਣੇ ਜਿਹੜੇ ਚੁੱਲ੍ਹੇ ਚੌਕੇ ਵਾਲੇ ਸੰਦ ਹੈਗੇ ਆ, ਕੁੱਕਰ ਤੇ ਚਿਮਟਾ, ਹੋਰ ਜਿਹੜੇ ਹੁੰਦੇ ਨੇ ਫੂਕਣੀ, ਉਹ ਆਪਣੇ ਲੈ ਕੇ ਰੱਖੋ, ਤਿਆਰ ਰੱਖੋ, ਜੇ ਲੜਾਈ ਕਰਨੀ ਪਈ ਤਾਂ ਫਿਰ ਲੜਿਆ ਵੀ ਜਾਊਗਾ। ਤੇ ਅਮਿਤ ਸ਼ਾਹ ਲਗਾਤਾਰ ਇੱਕ ਨੈਰੇਟਿਵ ਬਣਾ ਰਹੇ ਨੇ ਕਿ ਟੀਐਮਸੀ, ਤ੍ਰਿਣਮੂਲ ਕਾਂਗਰਸ ਜਿਹੜੀ ਹੈ, ਉਹ ਘੁਸਪੈਠੀਆ ਦੀ ਸਮਰਥਕ ਪਾਰਟੀ ਹੈਗੀ ਆ। ਈਵਨ ਪਾਰਲੀਮੈਂਟ 'ਚ ਵੀ ਉਹਨਾਂ ਦੀ ਉਹ ਲੈਂਗੁਏਜ ਆਪਾਂ ਨੂੰ ਦੇਖਣ ਨੂੰ ਮਿਲੀ। ਟੀਐਮਸੀ ਦੇ ਜਿਹੜੇ ਆਰੋਪ ਵੀ ਲੱਗੇ ਇਸ ਕਿਸਮ ਦੇ, ਉਹਨਾਂ ਨੇ ਈਵਨ ਟੀਐਮਸੀ ਦਾ ਨਾਂ ਲੈ ਕੇ ਇਹ ਆਰੋਪ ਤਾਨਾ ਮਾਰਿਆ ਕਿ ਤੁਸੀਂ ਬੰਗਲਾਦੇਸ਼ ਬਾਰਡਰ ਤੇ ਜਿਹੜੀ ਫੈਂਸਿੰਗ ਹੋਣੀ ਹੈ, ਉਹਦਾ ਤੁਸੀਂ ਵਿਰੋਧ ਕਰਦੇ ਹੋ, ਤੇ ਜੀ ਤੁਸੀਂ ਜ਼ਮੀਨ ਨਹੀਂ ਦੇ ਰਹੇ, ਇਸ ਕਰਕੇ ਉਹ ਪੈਂਡਿੰਗ ਪਈ, ਨਹੀਂ ਤਾਂ ਅਸੀਂ ਹਜੇ ਤੱਕ ਤਾਂ ਉਹ ਫੈਂਸਿੰਗ ਕਰ ਦੇਣੀ ਸੀਗੀ। ਤਾਂ ਹੂੰ ਮਤਲਬ ਅਮਿਤ ਸ਼ਾਹ ਦੀ ਨੱਕ ਦਾ ਸਵਾਲ ਬਣਿਆ ਹੋਇਆ ਹੈਗਾ ਪੱਛਮ ਬੰਗਾਲ। ਪਿਛਲੀ ਜੀ ਵਾਰ ਜਿਹੜੀ 2021 ਚ ਜਦੋਂ ਆ ਰਹੇ, ਉਦੋਂ ਅਮਿਤ ਸ਼ਾਹ ਬਹੁਤ ਵੱਡੇ ਦਾਅਵੇ ਕਰਕੇ ਆਇਆ ਸੀਗਾ। ਅਮਿਤ ਸ਼ਾਹ ਨੇ ਜੀ ਜਿਹੜੇ ਉੱਥੇ ਗੋਟੀਆਂ ਫਿੱਟ ਕੀਤੀਆਂ ਸੀਗੀਆਂ, ਉਹ ਸੈੱਟ ਨਹੀਂ ਆਈਆਂ। ਤਾਂ ਇਸ ਵਾਰ ਉਹਨੂੰ ਮਤਲਬ ਹੈ, ਪਿਛਲੀ ਵਾਰ ਜਿਹੜਾ ਅਮਿਤ ਸ਼ਾਹ ਨੂੰ ਧੋਇਆ ਸੀ ਮਮਤਾ ਬੈਨਰਜੀ ਨੇ, ਉਹਨੂੰ ਦਿਲ ਤੇ ਲਾਈ ਬੈਠਾਗਾ, ਤੇ ਖਾਸਾ ਉੱਥੇ ਜ਼ੋਰ ਮਾਰ ਰਿਹਾ ਹੈਗਾ। ਤਾਂ ਉਹ ਲੋਕ ਸਭਾ ਤੋਂ ਲੈ ਕੇ, ਸੰਸਦ ਤੋਂ ਲੈ ਕੇ, ਤੇ ਉਹਦੇ ਆਪਾਂ ਕਹਿ ਲਈਏ ਕਿ ਇਹਨਾਂ ਦੇ ਕੰਮਕਾਜ 'ਚ, ਇਹਨਾਂ ਦੇ ਭਾਸ਼ਣਾਂ 'ਚ, ਇਹਨਾਂ ਦੇ ਸਟੇਟਮੈਂਟਾਂ 'ਚ ਦੇਖਣ ਨੂੰ ਮਿਲਦਾ ਗਾ। ਪਰ ਮਮਤਾ ਬੈਨਰਜੀ ਅੱਗੇ ਖਾਸੇ ਤਗੜੇ ਹੋ ਕੇ ਲੜ ਰਹੇ ਨੇ। ਉਹਨਾਂ ਨੇ ਇਹਨਾਂ ਨੂੰ ਦੁਸ਼ਾਸਨ ਅਤੇ ਦੁਰਯੋਧਨ ਦਾ ਨਾਂ ਲਿਆ ਗਾ, ਦਿੱਤਾ ਹੈਗਾ। ਮੋਦੀ ਅਤੇ ਅਮਿਤ ਸ਼ਾਹ ਨੂੰ ਦੁਸ਼ਾਸਨ ਅਤੇ ਦੁਰਯੋਧਨ ਕਹਿ ਕੇ ਇਹਨਾਂ ਨੂੰ ਦੋਵਾਂ ਨੂੰ ਬੁਲਾਉਂਦੀ ਹੈਗੀ ਅੱਜ ਕੱਲ੍ਹ। ਜੀ ਆਪਾਂ ਅੱਗੇ ਇਸ ਤੋਂ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਦੋ ਖਬਰਾਂ ਆ ਰਹੀਆਂ ਨੇ ਵੱਡੇ ਹਾਦਸਿਆਂ ਦੀ। ਇੱਕ ਅਰੁਣਾਚਲ ਪ੍ਰਦੇਸ਼ ਦੀ ਹੈ ਤੇ ਦੂਜੀ ਪੰਜਾਬ ਦੇ ਲੁਧਿਆਣਾ ਦੀ ਹੈ। ਕੀ ਵਾਪਰਿਆ ਜੀ ਇੱਥੇ? ਦੇਖੋ ਅਰੁਣਾਚਲ ਪ੍ਰਦੇਸ਼ ਦਾ ਅੰਜਨਾ ਡਿਸਟ੍ਰਿਕਟ ਹੈ, ਉੱਥੇ ਇੱਕ ਮਜ਼ਦੂਰਾਂ ਦਾ ਟਰੱਕ ਸੀਗਾ ਜੀ, ਉਹ ਤਕਰੀਬਨ 1000 ਫਿਟ ਖਾਈ 'ਚ ਡਿੱਗਿਆ ਹੈਗਾ। ਉਹਦੇ ਕਰਕੇ 21 ਮਜ਼ਦੂਰਾਂ ਦੀ ਮੌਤ ਹੋ ਚੁੱਕੀ, ਸਿਰਫ ਇੱਕ ਮਜ਼ਦੂਰ ਬਚਿਆ। ਉਹਨੇ ਹੀ ਮਤਲਬ 1-2 ਦਿਨਾਂ ਤੱਕ ਉਹ ਬਾਹਰ ਆਇਆ, ਉਹਨੇ ਬਾਹਰ ਆ ਕੇ ਆਰਮੀ ਵਾਲਿਆਂ ਨੂੰ ਦੱਸਿਆ, ਫਿਰ ਬਾਅਦ 'ਚ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਹੈਗਾ। 18 ਡੈਡ ਬੋਡੀਜ਼ ਰੈਸਕਿਊ ਕੀਤੀਆਂ ਜਾ ਚੁੱਕੀਆਂ ਨੇ, 3 ਹਜੇ ਵੀ ਲਾਪਤਾ ਨੇ, ਤੇ ਇਹ ਰੈਸਕਿਊ ਆਪਰੇਸ਼ਨ ਉੱਥੇ ਚੱਲ ਰਿਹਾ ਹੈਗਾ ਅਜਨਾ ਇਲਾਕੇ 'ਚ। ਖਾਸਾ ਆਪਾਂ ਕਹਿ ਲਈਏ ਕਿ ਐਕਸਟ੍ਰੀਮ ਜੀਓਗ੍ਰਾਫੀ ਵਾਲਾ ਇਲਾਕਾ ਹੈਗਾ। ਦੂਜੀ ਖਬਰ ਜਿਹੜੀ ਹੈਗੀ ਆ, ਉਹ ਲੁਧਿਆਣੇ ਤੋਂ ਹੈਗੀ ਆ। ਉੱਥੇ ਇੱਕ ਬੇਕਾਬੂ ਬੱਸ ਨੇ 7 ਜਾਣਿਆਂ ਨੂੰ ਕੁਚਲਤਾ, ਜਿਹਦੇ 'ਚ ਮਾਂ ਅਤੇ ਉਹਦੀ ਇੱਕ ਧੀ ਵੀ ਸੀਗੀ। ਮਹਿਲਾ ਦੀ ਜਿਹੜੀ ਟਾਂਗ ਹੈ, ਉਹ ਵੀ ਕੱਟਣੀ ਪਈ ਹੈ ਜੀ। ਤੇ ਟੱਕਰ ਮਾਰੀ ਸੀਗੀ, ਖਾਸਾ ਉੱਥੇ ਮਤਲਬ ਨੁਕਸਾਨ ਕੀਤਾ ਉਸ ਬੇਕਾਬੂ ਬੱਸ ਨੇ। ਯਾਨੀ ਕਿ ਰੋਡ ਸੇਫਟੀ ਦਾ ਇਸ਼ੂ ਹੈਗਾ, ਮਤਲਬ ਪੈਡਸਟਰੀਅਨ ਤੋਂ ਲੈ ਕੇ ਈ ਰਿਕਸ਼ਾ ਵਾਲਿਆਂ ਤੋਂ ਲੈ ਕੇ ਹੋਰ ਕਈ ਲੋਕ ਉਹਨੇ ਚਪੇਟ 'ਚ ਲਏ ਹੈਗੇ ਆ। ਮਤਲਬ ਇੱਕ ਪੈਡਸਟਰੀਅਨ ਦੀ ਜਿਹੜੀ ਸੁਰੱਖਿਆ ਹੋ ਗਈ, ਜਾਂ ਫਿਰ ਸਟਰੀਟ ਤੇ, ਜਾਂ ਫਿਰ ਰੋਡ ਸੇਫਟੀ ਜਿਹੜੀ ਹੋ ਗਈ, ਉਹਨੂੰ ਲੈ ਕੇ ਖਾਸੇ ਤਾਂ ਮਤਲਬ ਇਸ ਕਿਸਮ ਦੀ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ, ਉਹ ਇਸ਼ੂ ਕੰਸਰਨ ਤਾਂ ਰੇਜ਼ ਕਰਦੀਆਂ ਹੀ ਨੇ। ਜੀ ਬਿਲਕੁਲ। ਅੱਗੇ ਚੱਲਦੇ ਹਾਂ ਇਸ ਤੋਂ। ਤੇ ਉਧਰ ਕਹਿੰਦੇ ਵੀ ਇੰਡੀਗੋ ਵਾਲੇ ਹੁਣ ਮੁਆਵਜ਼ਾ ਦੇਣਗੇ, ਵਾਊਚਰ ਦੇਣਗੇ ਮੁਆਵਜ਼ੇ ਦੇ ਰੂਪ ਦੇ ਵਿੱਚ। 10-10 ਹਜ਼ਾਰ ਦਾ ਵਾਊਚਰ, ਖਾਸ ਤੌਰ ਤੇ ਉਹਨਾਂ ਲੋਕਾਂ ਲਈ ਜਿਹੜੇ 3 ਤੋਂ 5 ਦਸੰਬਰ ਦੇ ਵਿਚਾਲੇ ਸਭ ਤੋਂ ਜ਼ਿਆਦਾ ਪਰੇਸ਼ਾਨ ਹੋਏ ਨੇ। ਇਹ ਦੁਬਾਰਾ ਤੋਂ ਇੱਕ ਤਰੀਕੇ ਦਾ ਲੋਕਾਂ ਨੂੰ ਆਪਣੇ ਨਾਲ ਜੋੜੀ ਰੱਖਣ ਦਾ, ਜਾਂ ਫਿਰ ਹੋਰ ਲੋਕਾਂ ਨੂੰ ਖਿੱਚਣ ਦਾ ਵੀ, ਭਾਈ ਅਸੀਂ ਤਾਂ ਜ਼ਿਆਦਾ ਤੁਹਾਨੂੰ ਫਾਇਦਾ ਦੇਵਾਂਗੇ, ਸਸਤੀ ਟਿਕਟ ਦੇਵਾਂਗੇ, ਜਾਂ ਤੁਹਾਨੂੰ ਰਿਆਇਤ ਦੇਵਾਂਗੇ। ਇਹ ਉਹ ਤਰੀਕਾ ਹੀ ਹੈ, ਜਾਂ ਫਿਰ ਇਹ ਕੋਈ ਹੋਰ ਗੱਲ ਹੈ ਜੀ ਇਹਦੇ ਵਿੱਚ? ਨਹੀਂ, ਉਹ ਤਰੀਕਾ ਹੀ ਹੈ। ਤੁਸੀਂ ਕਹਿ ਹੂੰ ਸਕਦੇ ਹੋ ਕਿ ਆਪਣੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦਾ ਇੱਕ ਤਰੀਕਾ ਹੈਗਾ। ਤੇ ਇੱਕ ਉਹ ਆਪਾਂ ਇਹ ਵੀ ਮੰਨ ਕੇ ਚੱਲੀਏ ਕਿ ਇੱਕ ਪੇਡ ਪੀਆਰ ਵੀ ਹੈ। ਹਾਲਾਂਕਿ ਅੱਜ ਡੀਜੀਸੀਏ ਨੇ ਸੱਦਿਆ ਸੀਗਾ ਇੰਡੀਗੋ ਦੇ ਸੀਈਓ ਪੀਟਰ ਐਲਸਬਰਗ ਨੂੰ, ਤੇ ਉਹਦੇ ਜੀ ਪੁੱਛ-ਗਿੱਛ ਵੀ ਹੋਈ ਹੈ। ਤੇ 10,000 ਰੁਪਏ ਦਾ ਜਿਹੜਾ ਟਰੈਵਲ ਵਾਊਚਰ ਆ, ਉਹ 1 ਸਾਲ ਤੱਕ ਜਿਹੜੇ ਯਾਤਰੀ ਹੈਗੇ ਆ, ਉਹ ਇਸਤੇਮਾਲ ਕਰ ਸਕਣਗੇ। ਦੇਖੋ ਡੋਮੈਸਟਿਕ ਫਲਾਈਟਸ ਦਾ ਖਾਸਾ ਅੱਜ ਵੀ ਕ੍ਰਾਈਸਿਸ ਸੀਗਾ। ਅੱਜ ਵੀ ਤਕਰੀਬਨ 200 ਫਲਾਈਟਸ ਕਿਤੇ ਕੈਂਸਲ ਹੋਈਆਂ, ਕਿਤੇ ਲੇਟ ਚਲੀਆਂ।
ਤਾਂ ਮਤਲਬ ਉਹ ਇੱਕ ਹਜੇ ਮਤਲਬ ਇਹ ਮੰਨ ਕੇ ਚੱਲੋ ਕਿ ਮੁੱਕਿਆ ਨਹੀਂ ਹੈ। ਜਿਹੜੀ ਡੇਟ ਨਿਕਲ ਕੇ ਆ ਰਹੀ ਹੈ ਕਿ 14 ਦਸੰਬਰ ਤੱਕ ਇਹ ਚੀਜ਼ਾਂ ਸੈੱਟ ਆ ਜਾਣਗੀਆਂ, ਕਿ 3-4 ਦਿਨਾਂ ਬਾਅਦ ਤੱਕ ਜਾ ਕੇ ਚੀਜ਼ਾਂ ਲੋਟ ਆਉਣਗੀਆਂ। ਤਾਂ ਲਗਾਤਾਰ ਜਿਹੜੇ ਇਹ ਇੰਡੀਆ 'ਚ ਫਲਾਈਟ ਲੇਟ ਹੋਣ ਦਾ ਇੱਕ ਟ੍ਰੈਂਡ ਜਿਹਾ ਬਣ ਗਿਆ ਸੀਗਾ, ਲੇਕਿਨ ਜਿਹੜਾ ਨਵਾਂ ਰੂਲ ਹੁਣ ਡੀਜੀਸੀਏ ਲੈ ਕੇ ਆਇਆ ਹੈਗਾ, ਉਹਦੇ 'ਚ ਜੇ 15 ਮਿੰਟ ਵੀ ਜੇ ਫਲਾਈਟ ਲੇਟ ਹੁੰਦੀ ਹੈ ਤਾਂ ਉਸ ਤੋਂ ਬਾਅਦ ਫਿਰ ਇਨਵੈਸਟੀਗੇਸ਼ਨ ਕੀਤੀ ਜਾਊਗੀ। ਮਤਲਬ ਚਲੋ ਠੀਕ ਹੈ, ਦੇਖਦੇ ਹਾਂ ਕਿ ਕਿੰਨਾ ਕੁ ਸਿਰੇ ਚੜ੍ਹਦਾ ਗਾ। ਪਰ ਇੰਡੀਆ ਦੀ ਜਿਹੜੀ ਫਲਾਈਟਸ ਨੇ, ਇੰਡੀਆ ਦੇ ਜਿਹੜੇ ਏਅਰਪੋਰਟਸ ਨੇ, ਉਹ ਫਲਾਈਟ ਲੇਟ ਹੋਣ ਕਰਕੇ ਖਾਸੇ ਬਦਨਾਮ ਗਿਣੇ ਜਾਂਦੇ ਨੇ। ਖੈਰ, ਕਹਿ ਰਹੇ ਨੇ ਕਿ ਹੁਣ ਅਸੀਂ ਇੰਡੀਪੈਂਡੈਂਟ ਇਨਕੁਆਇਰੀ ਕਰਿਆ ਕਰਾਂਗੇ, ਜੇ ਕੋਈ ਫਲਾਈਟ 15 ਮਿੰਟ ਤੋਂ ਵੱਧ ਲੇਟ ਹੁੰਦੀ ਹੈ ਤਾਂ ਦੇਖਦੇ ਹਾਂ ਉਹਦੇ ਤੇ ਕਿੰਨਾ ਕਮਲ ਹੋ ਪਾਉਂਦਾ ਗਾ। ਗੋਆ ਦੇ ਅੰਦਰ ਕਲੱਬ 'ਚ ਲੱਗੀ ਅੱਗ ਵਾਲੇ ਮਾਮਲੇ ਦੇ ਵਿੱਚ ਜਿਹੜੇ ਲੁਥਰਾ ਬ੍ਰਦਰਸ ਇਸ ਦੇ ਮਾਲਕ ਦੱਸੇ ਜਾ ਰਹੇ ਸੀ ਉਸ ਕਲੱਬ ਦੇ, ਹਾਂਜੀ। ਉਹ ਥਾਈਲੈਂਡ ਪਹੁੰਚ ਗਏ ਸੀ ਜੀ ਭੱਜ ਕੇ, ਤੇ ਹੁਣ ਕਹਿੰਦੇ ਥਾਈਲੈਂਡ ਵੀ ਉਹਨਾਂ ਨੇ ਖੈਰ ਨਹੀਂ ਉਹਨਾਂ ਦੀ ਹੋਈ ਤੇ ਉੱਥੇ ਅੜਿੱਕੇ ਆ ਗਏ। ਹਾਂਜੀ, ਉੱਥੇ ਜਿਹੜੇ ਗੋਆ ਦੇ ਨਾਈਟ ਕਲੱਬ 'ਚ ਜਿਹੜੇ 25 ਲੋਕਾਂ ਦੀ ਡੈਥ ਹੋਈ ਸੀ, ਉਹਦੇ ਓਨਰ ਥਾਈਲੈਂਡ ਭੱਜ ਗਏ ਸੀਗੇ। ਲੁਥਰਾ ਬ੍ਰਦਰ ਸੌਰਵ ਲੁਥਰਾ ਤੇ ਗੌਰਵ ਲੁਥਰਾ, ਦੋਵਾਂ ਨੂੰ ਥਾਈਲੈਂਡ ਤੋਂ ਪੁਲਿਸ ਨੇ ਡਿਟੇਨ ਕੀਤਾ। ਲੇਕਿਨ ਇਹ ਇੰਡੀਆ ਦੀ ਪੁਲਿਸ ਨੇ ਨਹੀਂ, ਥਾਈਲੈਂਡ ਦੀ ਪੁਲਿਸ ਨੇ ਦੋਵੇਂ ਭਰਾਵਾਂ ਨੂੰ ਡਿਟੇਨ ਕੀਤਾ ਹੈਗਾ, ਤੇ ਦੋਵਾਂ ਨੂੰ ਹੱਥਕੜੀ ਲਾ ਕੇ ਤੇ ਉਹਨਾਂ ਨੂੰ ਆਪਾਂ ਕਹਿ ਲਈਏ ਕਿ ਵਾਪਸ ਡਿਪੋਰਟ ਕਰਨਗੇ। ਤੇ ਜੀ। ਉਹਨਾਂ ਨੇ ਦਿੱਲੀ ਦੇ ਵਿੱਚ ਆਪਾਂ ਕਹਿ ਲਈਏ ਕਿ ਰੋਹਿਣੀ ਕੋਰਟ 'ਚ ਆਪਣੀ ਐਡਵਾਂਸ ਬੇਲ ਵੀ ਲਾਈ ਸੀ, ਬੇਲ ਫਾਈਲ ਕੀਤੀ ਸੀਗੀ, ਪਰ ਉਹ ਉਹਨਾਂ ਨੂੰ ਮਿਲੀ ਨਹੀਂ। ਅਗਰਮ ਜ਼ਮਾਨਤ ਜਿਹੜੀ ਕਿਹਾ ਜਾਂਦਾ ਹੈਗਾ, ਉਹ ਉਹਨਾਂ ਦੀ ਖਾਰਜ ਕਰ ਦਿੱਤੀ ਗਈ, ਯਾਨੀ ਕਿ ਉਹ ਜੇਲ੍ਹ 'ਚ ਜਾਣਗੇ। ਤੇ ਜਿਹੜੀ ਫਾਇਰ ਸੇਫਟੀ ਨੂੰ ਲੈ ਕੇ ਤੇ ਨਾਈਟ ਕਲੱਬਸ ਜਾਂ ਹੋਟਲਸ ਦੀ ਸੇਫਟੀ ਨੂੰ ਲੈ ਕੇ ਉੱਥੇ ਗੋਆ ਦੇ ਵਿੱਚ ਲਗਾਤਾਰ ਰੇਡਾਂ ਚੱਲ ਰਹੀਆਂ ਨੇ। ਉਹਦੇ ਆਲੇ ਦੁਆਲੇ ਵੀ ਜਿਹੜੇ ਕਲੱਬ ਵਗੈਰਾ ਸੀਗੇ, ਉਹ ਵੀ ਸੀਲ ਕੀਤੇ ਗਏ ਹੈਗਾ। ਖਾਸਾ ਉੱਥੇ ਮਤਲਬ ਆਫਟਰ ਦਿਸ ਇਨਸੀਡੈਂਟ ਮਤਲਬ ਖਾਸਾ ਉੱਥੇ ਗੋਆ ਦੇ ਵਿੱਚ ਟੂਰਿਜ਼ਮ ਇੰਡਸਟਰੀ ਤੇ ਅਸਰ ਪਿਆ ਗਾ, ਤੇ ਉੱਥੇ ਲਗਾਤਾਰ ਜਿਹੜੇ ਨਾਈਟ ਕਲੱਬਸ ਤੇ ਹੋਟਲਸ ਸਾਰੀਆਂ ਦੀਆਂ ਇਨਵੈਸਟੀਗੇਸ਼ਨਾਂ ਚੱਲ ਰਹੀਆਂ ਨੇ। ਜੀ। ਅੱਗੇ ਆਪਾਂ ਗੱਲ ਕਰੀਏ ਤਾਂ ਉਧਰ ਮੋਦੀ ਹੋਣਾ ਦੇ ਨਾਲ ਅੱਜ ਐਨਡੀਏ ਦੇ ਜਿਹੜੇ ਸੰਸਦ ਨੇ ਉਹਨਾਂ ਦਾ ਡਿਨਰ ਹੈ ਜੀ। ਇਹ ਡਿਨਰ ਦੇ ਕੋਈ ਖਾਸ ਮਾਇਨੇ ਨੇ, ਕੋਈ ਰਾਜਨੀਤਿਕ ਮਾਇਨੇ ਇਸ ਦੇ ਕੱਢੇ ਜਾਣ? ਹੁਣ ਤਾਂ ਮਤਲਬ ਜਦੋਂ ਆਪਾਂ ਬੁਲੇਟਿਨ ਕਰ ਰਹੇ ਹਾਂ ਤੇ ਇਸ ਟਾਈਮ ਤਾਂ ਉਹਨਾਂ ਦਾ ਡਿਨਰ ਚਾਲੂ ਹੋ ਗਿਆ ਹੈ। ਮਤਲਬ 15 ਕੁ ਮਿੰਟ ਪਹਿਲਾਂ ਮੈਂ ਦੇਖ ਰਿਹਾ ਸੀਗਾ, ਵੀਡੀਓ ਜਾਣੀਆਂ ਸ਼ੁਰੂ ਹੋ ਗਈਆਂ ਸੀ। 20-25 ਜਾਣਿਆਂ ਦੇ ਗਰੁੱਪਾਂ 'ਚ ਉਹਨਾਂ ਨੂੰ ਬੱਸਾਂ 'ਚ ਲੈ ਕੇ ਜਾਇਆ ਜਾ ਰਿਹਾ ਸੀਗਾ। ਤੇ ਇਹਦੇ 'ਚ ਅ, ਅ, ਇਹ ਮੰਨਿਆ ਜਾ ਰਿਹਾ ਹੈਗਾ ਕਿ ਸਾਰੇ ਜਿਹੜੇ ਐਨਡੀਏ ਦੇ ਐਮਪੀਜ਼ ਨੇ ਉਹਨਾਂ ਨੂੰ ਸੱਦਿਆ ਗਿਆ ਹੈ, ਤੇ ਕੋਈ ਖਾਸ ਜਿਹੜੇ ਦਿਸ਼ਾ ਨਿਰਦੇਸ਼ ਆ ਉਹ ਦਿੱਤੇ ਜਾ ਸਕਦੇ ਨੇ। ਕਈ ਲੋਕ ਤਾਂ ਇਸ ਗੱਲ ਦੀ ਵੀ ਕਹਿ ਰਹੇ ਨੇ ਕਿ ਕਈ ਮਾਮਲਿਆਂ ਦੇ ਵਿੱਚ ਮਤਲਬ ਇਹ ਜਿਹੜਾ ਮੋਦੀ ਨੇ ਡਿਨਰ ਰੱਖਿਆ ਗਾ, ਸ਼ਾਇਦ ਕੋਈ ਨਵਾਂ ਇਹ ਬੰਬ ਸਿੱਟ ਸਕਦੇ ਨੇ, ਗੋਲਾ ਸਿੱਟ ਸਕਦੇ ਨੇ। ਲੇਕਿਨ ਜਿਹੜੀ ਮੇਨ ਗੱਲ ਨਿਕਲ ਕੇ ਆ ਰਹੀ ਹੈ, ਮੈਂ ਕਈ ਸਾਰੇ ਏਦਾਂ ਦੇ ਪੱਤਰਕਾਰਾਂ ਨੂੰ ਸੁਣ ਰਿਹਾ ਸੀਗਾ ਜਿਹੜੇ ਬੀਜੇਪੀ ਕਵਰ ਕਰਦੇ ਨੇ, ਉਹਨਾਂ ਦਾ ਇਹ ਕਹਿਣਾ ਸੀਗਾ ਬੇਸਿਕਲੀ ਨੈਰੇਟਿਵ ਤੇ ਕੰਮ ਕਰਨ ਵਾਸਤੇ, ਕਿ ਕਿਵੇਂ ਹੁਣ ਜਿਹੜਾ ਜਿਹੜਾ ਹਿੰਦੂਤਵ ਵਾਲਾ ਜਿਹੜਾ ਨੈਰੇਟਿਵ ਹੈ ਉਹਨੂੰ ਜੀ। ਪਿਕਅਪ ਕਰਨਾ ਗਾ, ਟੇਕ ਆਫ ਕਰਨਾ ਗਾ। ਉਹਦੇ ਤੇ ਦੱਸਿਆ ਜਾ ਰਿਹਾ ਹੈਗਾ ਕਿ ਇਹ ਸਟੇਟ ਡਿਨਰ ਰੱਖਿਆ ਗਿਆ ਹੈਗਾ ਉਹਦੇ ਵਾਸਤੇ। ਜੀ। ਉਧਰ ਹਨੂਮਾਨਗੜ੍ਹ ਦੇ ਵਿੱਚ ਐਥਨੋਲ ਫੈਕਟਰੀ ਦਾ ਜਿਹੜਾ ਵਿਰੋਧ ਹੋਇਆ ਹੈ, ਉਹ ਤਕੜਾ, ਉਹਦੀਆਂ ਖਾਸੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ, ਤੇ 17 ਦਸੰਬਰ ਨੂੰ ਕਹਿੰਦੇ ਕਲੈਕਟਰ ਦੇ ਘਿਰਾਓ ਦਾ ਐਲਾਨ ਹੈ। ਦੇਖੋ, ਇਹਦੇ 'ਚ 40 ਤੋਂ ਵੱਧ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਹੈਗਾ। ਲਾਠੀਚਾਰਜ ਹੋਇਆ ਸੀ, ਉਹਦੇ 'ਚ ਤਕਰੀਬਨ 100 ਤੋਂ ਵੱਧ ਕਿਸਾਨ ਜਿਹੜੇ ਸੀਗੇ ਉਹ ਫੱਟੜ ਹੋਏ ਸੀਗੇ। 40 ਤੋਂ ਵੱਧ ਤਾਂ ਮਤਲਬ ਗ੍ਰਿਫਤਾਰੀ ਕਰ ਲਏ ਗਏ ਸੀ, ਹਿਰਾਸਤ 'ਚ ਲੈ ਲਏ ਗਏ ਸੀਗੇ। ਤੇ ਇਹਦੇ 'ਚ ਇਹੀ ਹੈ, ਇਥਨੋਲ ਹਨੂਮਾਨਗੜ੍ਹ ਦੇ ਟਿੱਬੀ ਇਲਾਕੇ 'ਚ ਇਥਨੋਲ ਦੀ ਫੈਕਟਰੀ ਦਾ ਵਿਰੋਧ ਕਰ ਰਹੇ ਸੀਗੇ। ਕੱਲ ਟਰੈਕਟਰਾਂ ਦੀ ਵੀਡੀਓਜ਼ ਵੀ ਆਪਾਂ ਦੇਖੀਆਂ, ਕਿਵੇਂ ਕਿਸਾਨਾਂ ਦੇ ਟਰੈਕਟਰਾਂ ਨੇ ਉਹ ਜਿਹੜੀ ਬਾਉਂਡਰੀ ਵਾਲ ਸੀਗੀਆਂ ਉਸ ਫੈਕਟਰੀ ਦੀਆਂ, ਉਹ ਢਾਹ ਦਿੱਤੀਆਂ ਸੀਗੀਆਂ। ਬਾਕੀ 17 ਦਸੰਬਰ ਦਾ ਐਲਾਨ ਕੀਤਾ ਹੈ ਤੇ ਡੀਸੀ ਦਫ਼ਤਰ ਦੇ ਘਿਰਾਓ ਦੀ ਕਾਲ ਦਿੱਤੀ ਹੈ। ਇਹਦੇ 'ਚ ਇਹ ਨਿਕਲ ਕੇ ਸਾਹਮਣੇ ਆ ਰਿਹਾ ਕਿ ਜਿਹੜੇ ਕਿਸਾਨ ਆਗੂ ਸੀਗੇ ਉਹਨਾਂ ਨੇ ਬਾਰ-ਬਾਰ ਅਪੀਲ ਵੀ ਕੀਤੀ ਪ੍ਰਸ਼ਾਸਨ ਨੂੰ ਕਿ ਇਹਦੇ ਤੇ ਗੱਲਬਾਤ ਕਰੋ ਤੁਸੀਂ। ਪ੍ਰਸ਼ਾਸਨ ਨੇ ਸੱਦਿਆ ਹੀ ਨਹੀਂ ਗੱਲਬਾਤ ਕਰਨ ਵਾਸਤੇ। ਉਸ ਤੋਂ ਬਾਅਦ ਜਿਹੜੇ ਕਿਸਾਨ ਸੀਗੇ ਉਹ ਬੇਕਾਬੂ ਹੋਏ, ਤੇ ਪਹਿਲਾਂ ਪੁਲਿਸ ਵੱਲੋਂ ਜਿਹੜੇ ਅਥਰੂ ਗੈਸ ਦੇ ਗੋਲੇ ਛੱਡੇ ਗਏ, ਲਾਠੀਚਾਰਜ ਕੀਤਾ ਗਿਆ। ਉਸ ਤੋਂ ਬਾਅਦ ਉਹ ਟਕਰਾਟ ਵਰਗੀ ਜਿਹੜੀ ਸਥਿਤੀ ਹੈ ਉੱਥੇ ਬਣੀ ਹੈਗੀ ਆ। ਪਥਰਾਓ ਤੋਂ ਲੈ ਕੇ ਹੋਰ ਕਈ ਕਿਸਮ ਦੀਆਂ ਵੀਡੀਓਜ਼ ਉੱਥੇ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਨੇ। ਉਸ ਇਲਾਕੇ ਦਾ ਕਹਿ ਸਕਦੇ ਹੋ ਕਿ ਇਸ ਤੋਂ ਪਹਿਲਾਂ ਵੀ ਇੱਕ ਵੱਡਾ ਅੰਦੋਲਨ ਰਿਹਾ ਹੈਗਾ। ਤੁਸੀਂ ਯਾਦ ਕਰੋ 2004-5 ਦਾ ਟਾਈਮ ਸੀਗਾ, ਉਦੋਂ ਮਤਲਬ
ਘੜਸਾਣਾ ਦੇ ਵਿੱਚ ਇੱਕ ਵੱਡਾ ਅੰਦੋਲਨ ਹੋਇਆ ਸੀ, 3 ਕਿਸਾਨਾਂ ਦੀ ਮੌਤ ਵੀ ਹੋਈ ਸੀ। ਉਸ ਤੋਂ ਬਾਅਦ ਫਿਰ ਰਾਜਸਥਾਨ ਦੀ ਸਰਕਾਰ ਨੂੰ, ਹਕੂਮਤ ਨੂੰ ਝੁਕਾਇਆ ਵੀ ਗਿਆ ਸੀਗਾ ਤੇ ਖਾਸਾ ਵੱਡਾ ਅੰਦੋਲਨ ਸੀਗਾ। ਬਾਬਾ ਜੀ ਦਾ ਮੈਂ ਨਾਂ ਭੁੱਲ ਗਿਆ, ਉਹ ਉਹਨਾਂ ਦੀ ਪਿੱਛੇ ਜੇ ਮੌਤ ਹੋਈ ਹੈ, ਉਹਨਾਂ ਨੇ ਲੀਡ ਕੀਤਾ ਸੀਗਾ। ਮਤਲਬ ਪੂਰਾ ਆਪਾਂ ਕਹਿ ਲਈਏ ਕਿ ਸਿੱਖ ਪਲੱਸ ਜਾਟ ਉੱਥੇ ਜਿਹੜੀ ਪੈਜੈਂਟਰੀ ਹੈਗੀ ਆ, ਖਾਸਾ ਉੱਥੇ ਵੱਡਾ ਮਤਲਬ ਉਹ ਇੱਕ ਅਲੱਗ ਜਿਹਾ ਇਲਾਕਾ ਹੈਗਾ, ਗੰਗਾਨਗਰ, ਹਨੂਮਾਨਗੜ੍ਹ, ਉਹ ਜਿਹੜੇ ਸੂਰਤਗੜ੍ਹ, ਉਸ ਇਲਾਕੇ ਨੂੰ, ਅਨੂਪਗੜ੍ਹ, ਉਹ ਸਾਰੇ ਇਲਾਕੇ ਨੂੰ ਤੁਸੀਂ ਦੇਖੋਗੇ ਤਾਂ ਉੱਥੋਂ ਜਿਹੜੇ ਉੱਥੇ ਜਿਹੜੀ ਖੇਤੀਬਾੜੀ ਜਾ ਕੇ ਜਿਹੜੇ ਬੰਦੇ ਕਰ ਰਹੇ ਨੇ, ਉਹ ਜ਼ਿਆਦਾਤਰ ਪੰਜਾਬ ਦੇ, ਹਰਿਆਣੇ ਦੇ ਨੇ। ਹਰਿਆਣੇ ਤੋਂ ਜਾਟ ਬਰਾਦਰੀ ਦੇ ਜ਼ਿਆਦਾ ਲੋਕ ਨੇ, ਪੰਜਾਬ ਤੋਂ ਸਿੱਖ ਜਿਹੜੀ ਕਮਿਊਨਿਟੀ ਹੈ, ਉਹ ਤੋਂ ਜ਼ਿਆਦਾ ਲੋਕ ਜਾ ਕੇ ਉੱਥੇ ਖੇਤੀਬਾੜੀ ਕਰ ਰਹੇ ਨੇ। ਤੇ ਹੂੰ, ਉਹ ਜਿਹੜਾ ਉੱਥੇ ਤਾਂ ਮਤਲਬ ਪਿੰਡਾਂ ਦੇ ਨਾਂ ਵੀ ਹਜੇ ਚੱਜਦੇ ਤਰੀਕੇ ਨਾਲ ਬਣੇ ਨਹੀਂ ਹੈ। ਈਵਨ ਚੱਕ ਦੇ ਨਾਂ ਤੇ ਚੱਕ 22, ਚੱਕ 4, ਚੱਕ 5 ਐਂ ਕਰਕੇ ਉੱਥੇ ਪਿੰਡਾਂ ਦੇ ਨਾਂ ਹੈਗੇ ਆ। ਤੇ ਜੀ। ਕਿਸਾਨ ਅੰਦੋਲਨ ਕਰਕੇ ਉੱਥੇ ਠੀਕ ਠਾਕ ਇਕਜੁੱਟਤਾ ਵੀ ਬਣੀ, ਕਿਸਾਨ ਯੂਨੀਅਨਾਂ ਵੀ ਉੱਥੇ ਤਗੜੀਆਂ ਹੋਈਆਂ, ਜਿਹੜਾ 2020-21 ਚ ਹੋਇਆ ਸੀਗਾ। ਤੇ ਉਹਦਾ ਇੱਕ ਅਸਰ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਉੱਥੇ ਲਗਾਤਾਰ ਕਿਸਾਨ ਹੁਣ ਆਪਣੇ ਹੱਕਾਂ ਵਾਸਤੇ ਲੜਾਈਆਂ ਲੜਦੇ ਨੇ। ਜੀ। ਉਧਰ ਜੇਕਰ ਗੱਲ ਆਪਾਂ ਐਮਪੀ ਅੰਮ੍ਰਿਤਪਾਲ ਸਿੰਘ ਹੋਣਾ ਦੇ ਮਾਮਲੇ ਦੀ ਕਰ ਲਈਏ ਤਾਂ ਪੰਜਾਬ ਸਰਕਾਰ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਹੈਰਾਨ ਕਰਦੀਆਂ ਨੇ। ਕਹਿੰਦੇ ਵੀ ਅੰਮ੍ਰਿਤਪਾਲ ਸਿੰਘ ਰਾਸ਼ਟਰੀ ਸੁਰੱਖਿਆ ਦੇ ਲਈ ਖਤਰਾ ਤਾਂ ਹੈ ਹੀ ਹੈ, ਨਾਲ ਕਹਿੰਦੇ ਵੀ 15 ਲੋਕਾਂ ਦੀ ਹੱਤਿਆ ਦੀ ਸਾਜ਼ਿਸ਼ ਰਚ ਰਿਹਾ ਸੀ। ਇਹ ਗੱਲ ਕਿੰਨੀ ਕੁ ਹਜਮ ਹੋਣ ਵਾਲੀ ਹੈ ਜਾਂ ਕੀ ਇਹਦੇ ਤੇ ਕਿਹਾ ਜਾਵੇ? ਦੇਖੋ, ਇਹਦੇ 'ਚ ਤਾਂ ਪੰਜਾਬ ਸਰਕਾਰ ਨੇ ਇੱਕ ਉਹ ਪੂਰੀ ਥਿਊਰੀ ਬੇਸਿਕਲੀ ਉਹ ਜਿਹੜਾ ਹਰੀਨੋ ਵਾਲਾ ਜਿਹੜਾ ਮਰਡਰ ਕੇਸ ਹੈ, ਹਾਂਜੀ। ਉਹਨੂੰ ਬਣਾ ਕੇ ਤੇ ਹੋਰ ਵੀ ਕਈ ਇਸ ਕਿਸਮ ਦੇ, ਮਤਲਬ ਇੱਕ ਧੱਕੇ ਨਾਲ ਗੈਂਗਸਟਰਾਂ ਨਾਲ ਲਿੰਕ ਕਰਕੇ ਅੰਮ੍ਰਿਤਪਾਲ ਸਿੰਘ ਨੂੰ, ਤਾਂ ਇੱਕ ਉਹ ਥਿਊਰੀ ਗੜੀ ਜਾ ਰਹੀ ਹੈ ਤਾਂ ਕਿ ਜਿਹੜੀ ਉਹਦੀ ਡਿਟੈਂਸ਼ਨ ਹੈ ਉਹਨੂੰ ਵਧਾਇਆ ਜਾ ਸਕੇ। ਤੇ ਡਿਟੈਂਸ਼ਨ ਆਪਾਂ ਨੂੰ ਪਤਾ ਤੀਜੇ ਸਾਲ ਐਕਸਟੈਂਡ ਵੀ ਕੀਤੀ ਗਈ। ਹੁਣ ਜਿਹੜਾ ਅੱਜ ਕੋਰਟ 'ਚ ਕਿਹਾ ਕਿ 15 ਜਣਿਆਂ ਨੂੰ ਮਾਰਨ ਦੀ ਪਲੈਨਿੰਗ ਸੀਗੀ, ਉਹਦੀ ਸਾਜ਼ਿਸ਼ ਕਰ ਰਿਹਾ ਸੀਗਾ। ਮੈਨੂੰ ਲੱਗਦਾ ਕਿਉਂਕਿ ਉੱਥੇ ਡਿਬਰੂਗੜ੍ਹ ਜੇਲ੍ਹ ਹੈਗੀ ਆ, ਉਹ ਤਾਂ ਜੇਲ੍ਹ 'ਚ ਬੈਠਾ ਗਾ, ਉਹ ਕਿਵੇਂ ਕੋਈ ਸਾਜ਼ਿਸ਼ ਕਰ ਸਕਦਾ ਗਾ। ਖੈਰ, ਜਿਹੜੇ ਐਸਐਸਪੀ ਸੀਗੇ, ਉਹਨਾਂ ਨੇ ਅਲਰਟ ਦੇ ਮੈਸੇਜ ਵੀ ਦਿਖਾਏ, ਆਪਣੇ ਹੋਰ ਚੀਜ਼ਾਂ ਦਿਖਾਈਆਂ ਤੇ ਉਹਨੂੰ ਨੈਸ਼ਨਲ ਸਿਕਿਉਰਿਟੀ ਦੇ ਇਸ਼ੂ ਨਾਲ ਜੋੜ ਕੇ ਕਰਤਾ। ਤੇ ਕੋਰਟ ਨੇ ਆਪਣਾ ਜਿਹੜਾ ਹੈਗਾ, ਕੋਰਟ ਵੀ ਕੋਈ ਇਸ ਮਾਮਲੇ ਤੇ ਸੀਰੀਅਸ ਆਪਾਂ ਕਹਿ ਲਈਏ ਕਿ ਗੱਲਬਾਤ ਕਰਨ ਵਾਸਤੇ ਤਿਆਰ ਨਹੀਂ ਸੀ। ਹਾਈ ਕੋਰਟ ਨੇ ਕਿਹਾ ਕਿ ਦੇਖੋ, ਕਿਸੇ ਨੂੰ ਜਿਹੜਾ ਡਿਟੇਨ ਕੀਤਾ ਗਿਆ, ਜਿਹੜਾ ਐਮਪੀ ਹੈ, ਉਹਨੂੰ ਪਾਰਲੀਮੈਂਟ 'ਚ ਜਾਣ ਦੀ ਇਜਾਜ਼ਤ ਦੇਣਾ ਸਾਡੇ ਉਸ 'ਚ ਨਹੀਂ ਹੈਗਾ, ਦਾਇਰੇ 'ਚ। ਤਾਂ ਮਤਲਬ ਇੱਕ ਹਿਸਾਬ ਨਾਲ ਪੱਲਾ ਝਾੜਦਾ ਨਜ਼ਰ ਆਇਆ। ਸ਼ਾਇਦ ਹੁਣ ਜਿਹੜੇ ਪਰਿਵਾਰ ਹੈ ਉਹਦੇ ਕੋਲ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਉਣ ਦੇ ਇਲਾਵਾ ਕੋਈ ਰਾਹ ਬਚਿਆ ਨਹੀਂ ਗਾ। ਬਾਕੀ ਰੀਨੋ ਕੇਸ ਦਾ ਜ਼ਿਕਰ ਹੋਇਆ, ਅਦਾਲਤ 'ਚ ਸਰਕਾਰ ਨੇ ਕਿਹਾ ਕਿ 3500 ਪੰਨਿਆਂ ਦੀ ਅਸੀਂ ਚਾਰਜ ਸ਼ੀਟ ਦਾਖਲ ਕੀਤੀ ਹੈ ਤੇ ਉਹਦੇ 'ਚ ਅੰਮ੍ਰਿਤਪਾਲ ਸਿੰਘ ਦਾ ਵੀ ਉਸ 'ਚ ਨਾਂ ਹੈਗਾ, ਉਸ ਦੇ ਵਿੱਚ। ਤੇ ਇੱਕ ਏਕੇਐਫ ਆਨੰਦਪੁਰ ਖਾਲਸਾ ਫੋਰਸ ਬਾਰੇ ਕਿਹਾ ਕਿ ਇਹਨਾਂ ਨੇ ਇੱਕ ਆਨੰਦਪੁਰ ਖਾਲਸਾ ਫੋਰਸ ਬਣਾ ਰੱਖੀ ਸੀਗੀ। ਤੇ ਜਿਹੜੇ ਪੁਰਾਣਾ ਐਨਐਸਏ ਜਦੋਂ ਲਾਇਆ ਗਿਆ ਸੀ ਸ਼ੁਰੂਆਤ 'ਚ, ਉਹਨੂੰ ਹੀ ਆਧਾਰ ਬਣਾ ਕੇ ਕਈ ਸਾਰੀਆਂ ਗੱਲਾਂ ਤਾਂ ਉਹੀ ਰਿਪੀਟੀਸ਼ਨ 'ਚ ਵੀ ਸੀਗੀਆਂ ਇਹਨਾਂ ਦੀਆਂ। ਤਾਂ ਇਹ ਅੱਜ ਗੱਲਬਾਤ ਹੋਈ ਹੈ ਜੀ। ਜੀ। ਉਧਰ ਪੰਜਾਬ ਕਾਂਗਰਸ ਦਾ ਕਾਟੋ ਇਹਦੇ ਕਲੇਸ਼ 'ਚ ਲਗਾਤਾਰ ਤੇਜ਼ ਹੀ ਇੱਕ ਜੀ, ਜੀ। ਮੈਂ ਬਸ ਇੱਕ ਇੰਨੀ ਹੀ ਹੋਰ ਜਾਣਕਾਰੀ ਦੇਣਾ ਚਾਹਾਂਗਾ ਕਿ ਜਿਵੇਂ ਅੰਮ੍ਰਿਤਪਾਲ ਸਿੰਘ ਵੀ ਪੋਲੀਟੀਕਲ ਪ੍ਰਿਜ਼ਨਰ ਨੇ। ਇੱਕ ਪੋਲੀਟੀਕਲ ਪ੍ਰਿਜ਼ਨਰ ਜਿਹੜੇ ਮੁਸਲਮਾਨਾਂ ਦੇ ਮੁੰਡੇ ਜਿਹੜੇ ਪੋਲੀਟੀਕਲ ਪ੍ਰਿਜ਼ਨਰ ਨੇ ਦਿੱਲੀ ਦੇ ਵਿੱਚ 2020 ਦੇ ਅੰਦੋਲਨ ਦੇ, ਸੀਐਨਆਰਸੀ ਦੇ, ਉਹਦੇ 'ਚ ਉਮਰ ਖਾਲਿਦ ਨੂੰ ਸਿਰਫ 14 ਦਿਨਾਂ ਵਾਸਤੇ ਜ਼ਮਾਨਤ ਮਿਲੀ ਹੈ। ਉਹਦੇ ਭੈਣ ਦਾ ਵਿਆਹ ਗਾ ਜੀ, 14 ਦਿਨਾਂ ਵਾਸਤੇ ਉਹ ਜੇਲ੍ਹ ਤੋਂ ਬਾਹਰ ਆਉਣਗੇ। ਤਾਂ ਜੀ। ਇੱਕ ਛੋਟੀ ਜਿਹੀ ਅਪਡੇਟ ਇਹ ਸੀਗੀ, ਮਤਲਬ ਉਹਨਾਂ ਨੂੰ ਰੈਗੂਲਰ ਹੂੰ, ਜ਼ਮਾਨਤ ਨਹੀਂ ਮਿਲੀ, ਸਿਰਫ 14 ਦਿਨਾਂ ਵਾਸਤੇ ਉਹਨਾਂ ਦੀ ਭੈਣ ਦਾ ਵਿਆਹ, ਸਿਰਫ ਉਸ ਵਾਸਤੇ ਉਹ ਬਾਹਰ ਆਉਣਗੇ। ਜੀ। ਅੱਗੇ ਇਸ ਤੋਂ ਜੇਕਰ ਆਪਾਂ ਚੱਲੀਏ ਤਾਂ ਕਾਂਗਰਸ ਦੇ ਕਾਟੋ ਕਲੇਸ਼ 'ਚ ਕੀ ਕੁਝ ਚੱਲ ਰਿਹਾ ਜੀ? ਸਿੱਧੂ ਵਰਸਸ ਰਾਜਾ ਵੜਿੰਗ 'ਚ ਕੀ ਨਵਾਂ ਹੈ? ਦੇਖੋ, ਇਹਦੇ 'ਚ ਤਾਂ ਇਹ ਹੈ ਕਿ ਲਗਾਤਾਰ ਰੌਲੇ ਤਾਂ ਪੈ ਹੀ ਰਹੇ ਨੇ। ਤੇ ਰੌਲੇ ਪੈਣ 'ਚ ਇਹੀ ਹੈ ਕਿ ਨਵਜੋਤ ਸਿੱਧੂ, ਕਿਉਂਕਿ ਪ੍ਰਿਯੰਕਾ ਗਾਂਧੀ ਗੁੱਟ ਦੇ ਮੰਨੇ ਜਾਂਦੇ ਸੀਗੇ ਤੇ ਪ੍ਰਿਯੰਕਾ ਹੂੰ, ਗਾਂਧੀ ਨੇ ਉਹਨਾਂ ਨੂੰ ਸੱਦਿਆ ਗਾ 19 ਦਸੰਬਰ ਨੂੰ। ਹਾਲਾਂਕਿ ਉਹਨਾਂ ਦੇ ਜਿਹੜੇ ਨਵਜੋਤ ਸਿੱਧੂ ਦੇ ਵਾਈਫ ਨੇ ਜਿਹੜੀ ਸਟੇਟਮੈਂਟ ਦਿੱਤੀ, ਉਹਨੇ ਖਾਸਾ ਉਬਾਲ ਤਾਂ ਲਿਆ ਰੱਖਿਆ ਹੈਗਾ ਪੋਲਿਟਿਕਸ ਪੋਲਿਟਿਕਸ 'ਚ। ਈਵਨ ਆਮ ਆਦਮੀ ਪਾਰਟੀ ਨੇ, ਜਿਵੇਂ ਅਕਾਲੀ ਦਲ ਨੇ ਏਆਈ ਜਨਰੇਟਿਡ ਉਹ ਮੀਮ ਸ਼ੇਅਰ ਕੀਤੇ ਸੀਗੇ, ਜੀ। ਇਸੇ ਕਿਸਮ ਦਾ ਏਆਈ ਜਨਰੇਟਿਡ ਮੀਮ ਅੱਜ ਆਮ ਆਦਮੀ ਪਾਰਟੀ ਨੇ ਵੀ ਸ਼ੇਅਰ ਕੀਤਾ। ਖੈਰ, ਜਿਹੜੇ ਭੁਪੇਸ਼ ਬਘੇਲ ਨੇ ਪੰਜਾਬ ਕਾਂਗਰਸ ਦੇ ਇੰਚਾਰਜ, ਉਹਦੇ ਕੋਲ ਰਾਜਾ ਵੜਿੰਗ ਡਟੇ ਹੋਏ ਨੇ ਤੇ ਉਹ ਪ੍ਰੋਟੈਕਸ਼ਨ ਪਾਲ ਰਹੇ ਨੇ। ਕਿ ਇੱਕ ਤਾਂ ਆਪਾਂ ਨੂੰ ਪਤਾ ਕਿ ਰਾਜਾ ਵੜਿੰਗ ਦੀ ਕੁਰਸੀ ਤੇ ਵੀ ਖਤਰਾ ਬਣਿਆ ਹੋਇਆ ਹੈਗਾ।
ਦੂਜਾ ਲਗਾਤਾਰ ਜਦੋਂ ਤੋਂ ਰਾਜਾ ਵੜਿੰਗ ਪ੍ਰਧਾਨ ਬਣਿਆ ਹੈਗਾ, ਉਹਨੇ ਆਪਸੀ ਕਲੇਸ਼ ਬਹੁਤ ਵਧਾ ਦਿੱਤੇ। ਨਵਜੋਤ ਸਿੱਧੂ ਰੰਧਾਵੇ ਦੇ ਉਲਟ ਬੋਲ ਰਿਹਾ ਹੈਗਾ, ਰੰਧਾਵੇ ਅਤੇ ਬਾਜਵੇ ਦੇ ਆਪਸ 'ਚ ਉਲਟ ਕਮੈਂਟਬਾਜ਼ੀ ਹੋ ਰਹੀ ਹੈ। ਕਿਤੇ ਆਪਾਂ ਨੂੰ ਪਤਾ ਹੈ ਕਿ ਚੰਨੀ ਗਰੁੱਪ ਅੱਡ ਫਿਰ ਰਿਹਾ ਹੈਗਾ ਤੇ ਹੋਰ ਸੁਖਪਾਲ ਖਹਿਰਾ ਇਕੱਲਾ ਹੀ ਫਿਰ ਰਿਹਾ ਹੈਗਾ। ਤਾਂ ਉਹ ਇੱਕ ਜਿਹੜੇ ਆਪਾਂ ਕਹਿ ਲਈਏ ਕਿ ਆਪਸ 'ਚ ਜਿਹੜੇ ਪੱਟੇ ਫਿਰਦੇ ਨੇ, ਇਹਨਾਂ ਦੀ ਆਪਸੀ ਜਿਹੜੀ ਖਿੱਚ-ਤੂ ਚੱਲ ਰਹੀ ਹੈਗੀ ਆ, ਉਹਨੇ ਖਾਸਾ ਨੁਕਸਾਨ ਕੀਤਾ ਹੈ। ਤਾਂ ਮਤਲਬ ਦੇਖਦੇ ਹਾਂ ਕਿ ਬਣਦਾ ਕੀ ਹੈ। ਬਾਕੀ ਇਹ ਮੰਨਿਆ ਜਾ ਰਿਹਾ ਹੈਗਾ ਕਿ 19 ਦਸੰਬਰ ਨੂੰ ਪ੍ਰਿਅੰਕਾ ਗਾਂਧੀ ਨਾਲ ਜਿਹੜੀ ਮੁਲਾਕਾਤ ਹੋ ਰਹੀ ਹੈ ਨਵਜੋਤ ਸਿੱਧੂ ਦੀ, ਉਹਦੇ ਤੋਂ ਤੈਅ ਹੋ ਜਾਊਗਾ ਕਿ ਕਾਂਗਰਸ 'ਚ ਅੱਗੇ ਆਪਣੀ ਪੋਲੀਟੀਕਲ ਪਾਰੀ ਨੂੰ ਕੰਟੀਨਿਊ ਕਰਨਗੇ ਨਵਜੋਤ ਸਿੱਧੂ ਜਾਂ ਨਹੀਂ ਕਰਨਗੇ। ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜੂਗਾ ਜੀ। ਜੀ। ਅਗਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਪੰਜਾਬ ਦੇ ਵਿੱਚ ਜਦੋਂ ਸਿਆਸੀ ਤਾਣੇ-ਬਾਣੇ ਨੂੰ ਦੇਖਦੇ ਹਾਂ ਤਾਂ ਚੱਲੀ ਕੀ ਜਾਂਦਾ ਕੁਝ ਸਮਝ ਨਹੀਂ ਆਉਂਦਾ। ਕੋਈ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰ ਰਿਹਾ ਕਿ ਲੀਗਲੀ ਕੋਈ ਪਾਬੰਦੀ ਹੈ ਜਾਂ ਲੀਗਲੀ ਕੁਝ ਕਰਨਾ ਹੈ ਜਾਂ ਨਹੀਂ ਕਰਨਾ ਹੈ। ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਜਿੱਤੇ ਹੋਏ ਸੁੱਖੀ ਜਿਹੜੇ ਵਿਧਾਇਕ ਬੰਗਾ ਤੋਂ ਨੇ, ਉਹ ਅੱਜ-ਕੱਲ੍ਹ ਸਰਕਾਰ ਦੇ ਵਿੱਚ ਪੂਰੇ ਹਿੱਸੇਦਾਰੀ ਰੱਖਦੇ ਨੇ ਤੇ ਉਹਨਾਂ ਨੂੰ ਸ਼ਾਇਦ ਚੇਅਰਮੈਨ ਵੀ ਕਿਸੇ ਅਦਾਰੇ ਦਾ ਲਗਾਇਆ ਗਿਆ ਸੀ। ਪਰ ਉਹਨਾਂ ਨੇ ਹਾਲੇ ਤੱਕ ਕਹਿ ਲਈਏ ਵੀ ਆਫੀਸ਼ੀਅਲੀ ਨਾ ਕੋਈ ਅਸਤੀਫਾ ਦਿੱਤਾ ਹੈ ਤੇ ਨਾ ਹੀ ਉਹਨਾਂ ਨੂੰ ਪਾਰਟੀ ਚੋਂ ਦੂਜੇ ਪਾਸਿਓਂ ਕੱਢਿਆ ਗਿਆ ਹੈ। ਤੇ ਇਹ ਚੱਲੀ ਕੀ ਜਾਂਦਾ ਹੈ ਜੀ ਇਸ ਮਾਮਲੇ ਦੇ ਉੱਪਰ ਕਹਿੰਦੇ ਵੀ ਸਪੀਕਰ ਸਾਹਿਬ ਨੂੰ ਜਲਦੀ ਫੈਸਲਾ ਲੈਣ ਲਈ ਕਿਹਾ ਗਿਆ ਹੈ ਵੈਸੇ? ਹਾਂਜੀ, ਬੰਗਾ ਤੋਂ ਵਿਧਾਇਕ ਜਿੱਤੇ ਸੀਗੇ ਸੁਖਵਿੰਦਰ ਸਿੰਘ ਸੁੱਖੀ ਤੇ ਅਕਾਲੀ ਦਲ 'ਚ ਹੁੰਦੇ ਸੀਗੇ। ਅਕਾਲੀ ਦਲ ਦੇ ਸਿੰਬਲ 'ਚ ਤੇ ਹੀ ਚੋਣ ਲੜੇ ਸੀਗੇ। ਲੇਕਿਨ ਤੁਸੀਂ ਸਾਲ 2024 ਯਾਦ ਕਰੋ, ਜਦੋਂ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਸਿੰਘ ਮਾਨ, ਉਹਨਾਂ ਨੇ ਸੁਖਵਿੰਦਰ ਸਿੰਘ ਸੁੱਖੀ ਨੂੰ ਆਮ ਆਦਮੀ ਪਾਰਟੀ 'ਚ ਰਲਾ ਲਿਆ ਸੀਗਾ। ਉਸੇ ਬਾਅਦ ਇਹ ਸਾਰਾ ਵਿਵਾਦ ਚੱਲਿਆ ਸੀਗਾ ਕਿ ਦਲ ਬਦਲ ਕਾਨੂੰਨ ਇਹਦੇ ਤੇ ਲਾਗੂ ਕੀਤਾ ਜਾਵੇ। ਤੇ ਜਿਹੜੇ ਸਪੀਕਰ ਸਾਹਿਬ ਤੇ ਹੁੰਦਾ ਗਾ, ਜਿਹੜੇ ਵਿਧਾਨ ਸਭਾ ਦੇ ਸਪੀਕਰ ਹੁੰਦੇ ਆ ਕੁਲਤਾਰ ਸੰਧਵਾ, ਉਹਨਾਂ ਨੇ ਫੈਸਲਾ ਲੈਣਾ ਸੀਗਾ। ਘੱਟੋ ਘੱਟ 3 ਮਹੀਨਿਆਂ ਅੰਦਰ ਹੀ ਇਹ ਫੈਸਲਾ ਲੈ ਲੈਣਾ ਚਾਹੀਦਾ ਸੀਗਾ। 2024 'ਚ ਉਹ ਸ਼ਾਮਲ ਹੋਇਆ ਸੀਗਾ ਤੇ ਮੈਨੂੰ ਲੱਗਦਾ ਗਾ ਕਿ 2024 'ਚ ਹੀ ਇਹ ਫੈਸਲਾ ਆ ਜਾਣਾ ਚਾਹੀਦਾ ਸੀਗਾ ਕਿ ਉਹਦੀ ਉਹਦੀ ਜਿਹੜੀ ਐਮਐਲਏਸ਼ਿਪ ਹੈ ਉਹ ਰੱਦ ਕੀਤੀ ਜਾਊਗੀ ਜਾਂ ਨਹੀਂ ਕੀਤੀ ਜਾਊਗੀ। ਲੇਕਿਨ ਜਿਹੜੇ ਕੁਲਤਾਰ ਸਿੰਘ ਸੰਧਵਾ ਸਾਹਿਬ ਹੈਗੇ, ਉਹਨਾਂ ਨੇ ਲਮਕਾ ਕੇ ਰੱਖਿਆ। ਫਿਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦਾ ਧੜਾ ਹੀ ਬੇਸਿਕਲੀ ਹਾਈ ਕੋਰਟ 'ਚ ਗਿਆ ਤੇ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਦਲ ਬਦਲ ਕਾਨੂੰਨ ਹੈ, ਉਹਨੂੰ ਜੇ ਆਪਾਂ ਦੇਖੀਏ ਤਾਂ ਇਹਨਾਂ ਦੀ ਜਿਹੜੀ ਐਮਐਲਏਸ਼ਿਪ ਹੈ ਉਹ ਖਾਰਿਜ ਕਰਨੀ ਬਣਦੀ ਹੈਗੀ ਆ। ਤੇ ਹਾਲਾਂਕਿ ਸੁਖਵਿੰਦਰ ਸਿੰਘ ਸੁੱਖੀ ਹੋਰੀ ਵੀ ਆਪਣੀ ਦਲੀਲਾਂ ਦੇ ਰਹੇ ਨੇ। ਉਹ ਇਹ ਕਹਿ ਰਹੇ ਨੇ ਕਿ ਬੇਸਿਕਲੀ ਜਿਹੜਾ ਮਨਪ੍ਰੀਤ ਸਿੰਘ ਗਯਾਲੀ ਹੈ, ਉਹਨੇ ਵੀ ਅੱਡ ਪਾਰਟੀ ਬਣਾ ਲਈ। ਤਾਂ ਇਹ ਤਾਂ 2/3 ਜਣਿਆਂ ਦਾ ਹੁੰਦਾ ਗਾ। ਮਤਲਬ ਜੇ 3 ਵਿਧਾਇਕ ਹੈਗੇ ਆ, 3 ਹੀ ਵਿਧਾਇਕ ਜਿੱਤੇ ਸੀਗੇ, ਆਪਾਂ ਨੂੰ ਪਤਾ ਅਕਾਲੀ ਦਲ ਦੇ। ਤੇ 3 ਵਿਧਾਇਕਾਂ ਚੋਂ ਜੇ 2 ਜਾਣੇ ਪਾਰਟੀ ਛੱਡ ਜਾਣ ਤੇ ਫਿਰ ਉਹਨਾਂ ਦੀ ਮੈਂਬਰਸ਼ਿਪ ਕੈਂਸਲ ਨਹੀਂ ਹੁੰਦੀ ਹੈਗੀ। ਜੇ ਇੱਕ ਛੱਡਦਾ ਗਾ ਤਾਂ ਕੈਂਸਲ ਹੁੰਦੀ ਹੈ। ਤਾਂ ਉਹ ਮਨਪ੍ਰੀਤ ਇਆਲੀ ਦਾ ਉਹਨਾਂ ਨੇ ਆਰਗੂਮੈਂਟ ਵੀ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਹਾਈ ਕੋਰਟ ਨੇ ਬੜਾ ਜਿਹੜਾ ਫੈਸਲਾ ਦਿੱਤਾ, ਉਹਨਾਂ ਨੇ ਕੁਲਤਾਰ ਸੰਧਵਾ ਤੇ ਛੱਡਤਾ ਹੈਗਾ। ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਸਪੀਕਰ ਜਿਹੜੇ ਹੈਗੇ ਕੁਲਤਾਰ ਸਿੰਘ ਸੰਧਵਾ, ਉਹ ਸਾਨੂੰ ਲੱਗਦਾ ਗਾ ਕਿ ਉਹ ਛੇਤੀ ਤੋਂ ਛੇਤੀ ਇਸ ਮਾਮਲੇ ਦੇ ਵਿੱਚ ਕੁਛ ਨਾ ਕੁਛ ਡਿਸਾਈਡ ਕਰਨਗੇ। ਤਾਂ ਦੇਖਦੇ ਹਾਂ ਕਿ ਕੁਲਤਾਰ ਸਿੰਘ ਸੰਧਵਾ ਤੇ ਦੇ ਪਾਲੇ 'ਚ ਗੇਂਦ ਹੈਗੀ ਆ ਕਿ ਕੀ ਉਹ ਸੁਖਵਿੰਦਰ ਸੁੱਖੀ ਦੀ ਆਪਾਂ ਕਹਿ ਲਈਏ ਕਿ ਸਦੱਸਤਾ ਨੂੰ ਐਮਐਲਏਸ਼ਿਪ ਨੂੰ ਰੱਦ ਕਰਦੇ ਹੈਗੇ ਆ, ਨਹੀਂ ਕਰਦੇ। ਮੇਰੇ ਹਿਸਾਬ ਨਾਲ ਤਾਂ ਰੱਦ ਹੋਣੀ ਚਾਹੀਦੀ, ਕਿਉਂਕਿ ਜੀ, ਉਹ ਆਮ ਆਦਮੀ ਪਾਰਟੀ ਉਹਨਾਂ ਨੇ ਜੁਆਇਨ ਕੀਤੀ, ਪਾਰਟੀ ਛੱਡ ਕੇ ਉਹ ਇਕੱਲੇ ਹੀ ਸੀਗੇ 2024 ਦੇ ਮੁਕਾਬਲੇ 'ਚ। ਮਨਪ੍ਰੀਤ ਇਆਲੀ ਦਾ ਸਟੇਟਸ ਅੱਜ ਵੀ ਪੰਥਕ ਧੜੇ ਨਾਲ ਹੀ ਉਹ ਵਿਚਰ ਰਿਹਾ ਗਾ ਤੇ ਉਹਨੇ ਜੀ, ਮਤਲਬ ਉਸ ਹਿਸਾਬ ਨਾਲ ਕਦੇ ਉਹ ਵੀ ਨਹੀਂ ਆਇਆ ਕਿ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ ਕਾਂਗਰਸ। ਉਹ ਉਹਨਾਂ ਦਾ ਆਪਣੀ ਇੱਕ ਫ੍ਰੈਕਸ਼ਨ ਬਾਜੀ ਹੈ, ਲੇਕਿਨ ਉਹ ਪੰਥਕ ਘੇਰਿਆਂ 'ਚ ਹੀ ਹੈਗੀ ਆ। ਇਹ ਤਾਂ ਜੀ। ਮਤਲਬ ਸ਼ਿਫਟ ਹੈਗਾ, ਪ੍ਰੋਪਰ ਪੋਲੀਟੀਕਲ ਸ਼ਿਫਟ ਹੈਗਾ। ਤਾਂ ਇਸ ਕਰਕੇ ਇਹਦੀ ਹੋਣੀ ਤਾਂ ਚਾਹੀਦੀ ਹੈਗੀ ਆ, ਪਰ ਕਿਉਂਕਿ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੋਈ ਹੈ, ਮੈਨੂੰ ਲੱਗਦਾ ਗਾ ਕਿ ਕੁਲਤਾਰ ਸਿੰਘ ਸੰਧਵਾ ਇਹਨੂੰ ਲਮਕਾਣਗੇ। ਤਾਂ ਸਿਰਫ ਇੱਕੋ ਸਾਲ ਰਹਿ ਗਿਆ ਹੈਗਾ ਤੇ ਸ਼ਾਇਦ 6 ਮਹੀਨਿਆਂ ਜਾਂ 7-8 ਮਹੀਨਿਆਂ ਤੱਕ ਇਹਨੂੰ ਐਂ ਲਮਕਾਣਗੇ। ਜੁਲਾਈ ਅਗਸਤ 'ਚ ਜਾ ਕੇ ਸ਼ਾਇਦ ਖਾਰਿਜ ਵੀ ਕਰਦੇ, ਮਤਲਬ ਇਹਦੀ ਕੈਂਸਲ ਵੀ ਕਰ ਦੇਣ, ਪਰ ਉਦੋਂ ਤੱਕ ਚੋਣਾਂ ਦਾ ਮਾਹੌਲ ਬਣ ਜੂਗਾ ਪੰਜਾਬ ਤੇ ਫਿਰ ਚੋਣ ਹੋਣੇ ਨੇ। ਤਾਂ ਮਤਲਬ ਕੁੱਲ ਮਿਲਾ ਹੂੰ, ਕੇ ਉਹਨੂੰ ਸਹੀ ਕਹਿ ਰਹੇ ਹੋ ਤੁਸੀਂ ਕਿ ਗੇਂਦ ਇਹਨਾਂ ਦੇ ਪਾਲੇ 'ਚ ਹੀ ਹੈ ਤੇ ਜੀ। ਇਹਦੇ 'ਚ ਫਿਰ ਇਹ ਆਪਣੇ ਬੰਦੇ ਨੂੰ ਤਾਂ ਪ੍ਰੋਟੈਕਟ ਕਰਨਗੇ, ਜਿਹੜਾ ਕਿ ਜਿਹੜੇ ਬੰਦੇ ਨੇ ਇਹਨਾਂ ਦੀ ਪਾਰਟੀ ਜੁਆਇਨ ਕੀਤੀ। ਜੀ। ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ। ਬਹੁਤ-ਬਹੁਤ ਧੰਨਵਾਦ ਜੀ।